तो सबसे ज़्यादा खुश ये था कि मैंने निकाह करवाया, इसलिए नहीं, मैं जो इस्लाम कबूल करवाया उसके लिए खुश था कि एक सिख औरत ने इस्लाम कबूल किया। ਲਾਨਤ ਹੀ ਪਾਉਂਗਾ ਤੁਹਾਡੇ ਦੋਵਾਂ ਤੇ ਕਿ ਤੁਸੀਂ ਬਾਬੇ ਦਾ ਦਰ ਵਰਤ ਕੇ ਦੇਖੋ ਤੁਹਾਡੀ ਬੁੱਕਲ ਦੇ ਵਿੱਚ ਬੈਠੀ ਹੋਈ ਮਿਨੋਰਿਟੀਜ਼ ਹਿੰਦੂ ਕ੍ਰਿਸਚੀਅਨ ਜਾਂ ਸਿੱਖ महफूज ਨੇ, ਤੁਹਾਡੇ ਤੋਂ नहीं महफूज। आप सब आजाद हैं अपने मंदिरों में जाने के लिए, मस्जिदों में जाने के लिए और किसी भी और इबादतगाह में जाने के लिए इस ममलकत पाकिस्तान में। ਇਹਨਾਂ ਵਕੀਲਾਂ ਇਹਨਾਂ ਅਦਾਲਤਾਂ ਨੇ ਨਿਕਾਹਨਾਮਿਆਂ ਦੇ ਵਿੱਚ ਉਹਨਾਂ ਦੀਆਂ ਉਮਰਾਂ 10 ਸਾਲ ਜਾਂ 12 ਸਾਲ ਸੀਗੀਆਂ, ਸਕੂਲ ਦੇ ਸਰਟੀਫਿਕੇਟ ਤੇ ਇਹਨਾਂ ਨੇ 19 ਸਾਲ ਪਾਈਆਂ, 18 ਸਾਲ ਪਾਈਆਂ। ਇੱਕ ਬਿੱਲ ਦਿੱਤਾ ਗਿਆ ਕ੍ਰਿਮੀਨਲ ਲਾ ਪ੍ਰੋਟੈਕਸ਼ਨ ਆਫ ਮਿਨੋਰਿਟੀ ਬਿੱਲ 2015, ਉਹ ਅੱਜ ਤੱਕ ਪਾਸ ਹੀ ਨਹੀਂ ਹੋਇਆ। ਔਰ ਉਸ ਬਿੱਲ ਦੇ ਵਿੱਚ ਲਿਖਿਆ ਕੀ ਹੋਇਆ ਸੀ ਮੈਂ ਤੁਹਾਨੂੰ ਸਾਰਾ पढ़ के दसदा। ये लड़कियां गायब हो जाती हैं, ये उनके पास भी नहीं रहती, या मार दी जाती है या इनको प्रोस्टिट्यूशन में धकेल दिया जाता है और फिर वो छुपाती फिरती कि उनके साथ क्या हुआ, क्योंकि वो बेइज्जती है या इस ਤੇ ਜਬਰੀ ਧਰਮ ਪਰਿਵਰਤਨ ਤੇ ਤੁਸੀਂ ਕੋਈ ਕਾਨੂੰਨ ਬਣਾਇਆ, ਕੋਈ ਇੰਪਲੀਮੈਂਟ ਕੀਤਾ, ਕਿਸੇ ਨੂੰ ਸਜ਼ਾ ਦਿੱਤੀ, ਕੋਈ ਕੇਸ ਅਦਾਲਤਾਂ 'ਚ ਪਹੁੰਚੇ, ਜਿਹੜੇ ਪਹੁੰਚੇ ਰੋਲ ਖੁੱਲ ਗਿਆ, ਲੋਕ ਤੁਹਾਡੇ ਕੋਲ ਡਰਦੇ ਨੇ। ਕਦੀ ਕੋਈ ਬੰਦਾ ਕੋਈ ਮੁੰਡਾ ਮੁਸਲਮਾਨ ਕੀਤਾ? ਕੁੜੀਆਂ ਤੁਹਾਨੂੰ ਲੱਭਦੀਆਂ ਨੇ, ਉਹ ਵੀ 10 ਤੋਂ 12 ਸਾਲ ਤੇ 15 ਸਾਲ ਤੇ 16 ਸਾਲ ਦੀਆਂ। ठीक है, मैं ओपन चैलेंज करदा पूरे कुरान चो सही बुखारी चो जितों मर्जी कढ़ के लाओ कि किते लिखिया होवे कि किसी नूं मुसलमान करना तो तुहानूं जन्नत मिलेगी। मुल्क दे विच इंस्टीट्यूट तो वध, टैक्नीकल अदारियां तो वध, स्कूलों तो वध मदरसे होणगे, उदों यही चीज़ां होणगीਆਂ। जे उरे कंडे थोड़ी रियासत तो लैके थोड़ी रियासत दे विच साह लैण वाले हर जी दे सीने नूं छलनी कर देणगे। असीं जीना हराम कीता है मिनोरिटीज़ दा, तो सानू खुशियां चढ़दियां ने, असीं किसी नूं जबरी या मुहब्बत च पा के मुसलमान करदे, इदां मुसलमान करीदा किसी नूं। हाँ जी, अस्सलाम वालेकुम ते सत श्री अकाल। मैं हाँ ज़ेबी हंजरात। और जिस मुद्दे ते तुहाडे नाल गलबात सांझी करन लगा, वो मुद्दा बड़ा ही सैंसिटिव है। मेरे ते शायद फतवे ही लग जाण, लेकिन पंजां पाणियां दी बुक्कल दे विच रहण वाला हर वो बंदा मुस्लिम है, हिंदू है, सिख है, क्रिश्चियन है या किसी भी धर्म नाल लिंक रखदा, ਉਹਦੇ दुख सुख की गल करना पंजाबी सेवक, पंजाबी कामा होने के नाते साडा ये फर्ज है किसी अपनी लुकाई की गल तुहाडे नाल साझी करिए। पिछले डंगां दे विच बाबा गुरु नानक देव जी का गुरपुरब सी ते उहदे ते एक जनानी आउंदी है, सरबजीत कौर इंडिया तो। तुहानूं ਉਹਦੀ सारी राम कहानी पता, मैं ਉਹਦੇ विच नहीं जाना। ਉਹਨੇ ਇੱਥੇ आ के विआह कर लिया, 50 साल ਉਹਦੀ उम्र है, अगों ਜਿਹੜਾ ਬੰਦਾ ਉਹਦੀ भी ਇੰਨੀ की उम्र है। ਇਹ ਨੌਜਵਾਨਾਂ ਦੇ ਵਿੱਚ ਜਾਂ ਕੁੜੀ ਮੁੰਡੇ ਦੇ ਵਿੱਚ ਤਾਂ ਆਉਂਦੇ ਨਹੀਂ, 50 ਸਾਲ ਦੇ ਬਾਬੇ ਨੇ, ਤੇ ਇਸ ਉਮਰ ਦੇ ਵਿੱਚ ਬੰਦੇ ਦੀ ਹੱਡੀਆਂ ਦੇ ਵਿੱਚੋਂ ਵੈਸੇ ਹੀ ਮਿੱਖ ਜਿਹੜੀ ਹੈ ਉਹ ਮੁੱਕ ਜਾਂਦੀ ਹੈ। 3-3 4-4 ਨਿਆਣੇ ਨੇ, ਉਹ ਆਪਣੇ ਉਧਰ ਛੱਡ ਆਈ ਹੈ, ਇੱਧਰ ਆਪਣੇ ਇਹ ਲਈ ਫਿਰਦਾ। ਕੋਈ ਇਹਦੇ ਤੇ ਉਹ ਨਹੀਂ ਹੈ ਕਿ ਕਿਉਂ ਕੀਤਾ। ਦੁੱਖ ਇਸ ਗੱਲ ਦਾ ਹੈ, ਤੁਸੀਂ ਅਡਲਟ ਜਾਂ ਨੌਜਵਾਨ ਫਿਰ ਕਹਿਣਾ ਕਿ ਨਹੀਂ ਹੋ ਬਜ਼ੁਰਗ ਹੋ, ਤੁਹਾਨੂੰ ਸੋਚਣਾ ਚਾਹੀਦਾ ਸੀ ਕਿ ਅਸੀਂ ਕਿਹਦਾ ਨਾਂ ਵਰਤ ਕੇ, ਧਰਮ ਦਾ ਨਾਂ ਵਰਤ ਕੇ, ਬਾਬੇ ਦਾ ਨਾਂ ਵਰਤ ਕੇ ਤੇ ਆਪਣੀਆਂ ਜਿਹੜੀਆਂ ਅੰਦਰ ਦੀਆਂ ਖਵਾਇਸ਼ਾਤਾਂ ਨੇ ਉਹ ਪੂਰੀਆਂ ਕਰਨ ਵਾਸਤੇ ਜਾ ਰਹੇ ਹਾਂ। ਕਿ ਉਸ ਜਥੇ ਦੇ ਵਿੱਚ 1900 ਜਾਂ 2000 ਬੰਦਾ ਸੀ, ਬੀਬੀ ਸੀ, ਉਹਨਾਂ ਦੇ ਅੰਦਰ ਕਿਹੜੀਆਂ ਤਮੰਨਾ ਸਨ, ਉਹਨਾਂ ਦੇ ਵਿੱਚ ਬਹਿ ਕੇ ਆਪਣੇ ਦਿਲ 'ਚ ਕਿਹੜੇ ਪਲਾਨ ਲੈ ਕੇ ਤੁਸੀਂ ਇੱਥੇ ਪੁੱਜੇ ਹੋ ਧਰਮ ਨੂੰ ਵਰਤ ਕੇ। ਔਰ ਸਾਰੀ ਪੰਜਾਬੀ ਕਮਿਊਨਿਟੀ ਨੂੰ ਤੁਸੀਂ ਬਦਨਾਮ ਕੀਤਾ। ਔਰ ਦੂਜੇ ਲੋਕਾਂ ਨੂੰ ਜਿਹੜੇ ਭਾਈਚਾਰੇ ਨੂੰ ਵੇਖ ਕੇ ਖੁਸ਼ ਨਹੀਂ ਹੁੰਦੇ, ਤੁਸੀਂ ਉਹਨਾਂ ਨੂੰ ਮੌਕਾ ਦਿੱਤਾ। ਇਹ ਚੀਜ਼ਾਂ ਹੁਣ ਤੁਹਾਡੇ ਹਿਸਟਰੀ 'ਚ ਲਿਖੀਆਂ ਗਈਆਂ ਨੇ, ਬਾਰ-ਬਾਰ ਸਾਹਮਣੇ ਆਉਣੀਆਂ ਨੇ। ਸਾਨੂੰ ਲੋਕ ਮੈਂਸ਼ਨ ਕਰਦੇ ਆ, ਕਮੈਂਟ ਕਰਦੇ ਆ, ਫੋਨ ਕਰਦੇ ਆ ਕਿ ਤੁਸੀਂ ਭਾਈਚਾਰੇ ਦੀ ਗੱਲ ਕਰਦੇ ਹੋ ਤੇ ਆਪਣੇ ਬੰਦਿਆਂ ਨੂੰ ਰੋਕਦੇ ਕਿਉਂ ਨਹੀਂ, ਸਾਡੀਆਂ ਬੀਬੀਆਂ ਨੂੰ ਉਹ ਮੁਸਲਮਾਨ ਕਰਦੇ ਨੇ। ਤੇ ਮੈਂ ਇਸ ਚੀਜ਼ 'ਤੇ ਬੋਲਣ ਨੂੰ ਹੋਰ ਕੁਝ ਨਹੀਂ ਹੈਗਾ, ਮੈਂ ਇਸ ਚੀਜ਼ 'ਤੇ ਲਾਨਤ ਹੀ ਪਾਊਂਗਾ ਤੁਹਾਡੇ ਦੋਵਾਂ 'ਤੇ ਕਿ ਤੁਸੀਂ ਬਾਬੇ ਦਾ ਦਰ ਵਰਤ ਕੇ ਤੇ ਤੁਸੀਂ ਆਪਣੀ ਅੰਦਰ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਪੂਰੀਆਂ ਕੀਤੀਆਂ। ਅਗਲੀ ਗੱਲ ਮੈਂ ਕਰਾਂਗਾ ਕਿ ਵੀਰੋ, ਉਸ ਵਕੀਲ ਨੇ ਗੱਲ ਕੀਤੀ ਕਿ ਮੈਨੂੰ ਖੁਸ਼ੀ ਆ ਕਿ ਮੈਂ ਇੱਕ ਸਿੱਖ ਔਰਤ ਨੂੰ ਕਲਮਾ ਪੜ੍ਹਾਇਆ। ਮੈਂ ਉਸ ਵਕੀਲ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਚੰਗੇ ਹੁੰਦੇ ਨਾ, ਸਾਡਾ ਕਾਨੂੰਨ ਚੰਗਾ ਹੁੰਦਾ, ਸਾਡੇ ਹਾਕਮ ਚੰਗੇ ਹੁੰਦੇ ਤੇ ਇਹ ਚੀਜ਼ਾਂ ਕਦੇ ਹੋਣੀਆਂ ਹੀ ਨਹੀਂ ਸੀ। ਕਿਉਂਕਿ ਨਾ ਇਹਨਾਂ ਚੀਜ਼ਾਂ ਦੀ ਇਜਾਜ਼ਤ ਇਸਲਾਮ ਦਿੰਦਾ। मैं ओपन चैलेंज करदा, बांह खड़ी करके किसी सही मुस्लिम 'ਚ सही बुखारी 'ਚ किते भी या कुरान पाक दे विच तुसीं मैनूं कढ के विखा दिओ कि जिथे लिखिया होवे तुसीं किसी नूं मुहब्बत 'ਚ पा के रोमांटिक कंट्रोल उहदे ते करके, ज़हनी दबाव नूं करके या इमोशनल ब्लैकमेल करके या ज़बरदस्ती जबरी तुसीं किसी नूं मुसलमान कर सकते हो।
ਤੇ ਫਿਰ ਤੁਸੀਂ ਉਹਦੇ ਤੇ ਖੁਸ਼ੀਆਂ ਮਨਾਓ। ਇਹ ਕਾਹਦੀ ਮੁਸਲਮਾਨ ਹੈ ਜਾਂ ਬੰਦਾ ਕਾਹਦਾ ਮੁਸਲਮਾਨ? ਇਸ ਬੰਦੇ ਨੂੰ 6 ਕਲਮੇ ਪੂਰੇ ਆਉਂਦੇ ਨੇ ਤੇ ਬੀਬੀ ਨੂੰ ਇਹਨੇ ਕੀ ਯਾਦ ਕਰਾਉਣੇ ਨੇ? ਆਪ ਹੀ 5 ਟਾਈਮ ਨਮਾਜ਼ ਪੜ੍ਹਦਾ। ਇਹਦਾ ਅਖਲਾਕ, ਇਹਦੀ ਜ਼ਬਾਨ, ਇਹਦੇ ਅੰਦਰ ਇੱਕ ਇਸਲਾਮੀ ਜਿਹੜਾ ਮੁਸਲਮਾਨੀਅਤ ਹੁੰਦੀ ਆ ਉਹ ਹੈਗੀ ਆ? ਬਿਲਕੁਲ ਵੀ ਨਹੀਂ ਹੈਗੀ। ਤੇ ਇਹਨੇ ਕਿਸੇ ਨੂੰ ਕੀ ਮੁਸਲਮਾਨ ਕਰਨਾ ਜਾਂ ਤੁਸੀਂ ਕਿਸੇ ਨੂੰ ਕੀ ਮੁਸਲਮਾਨ ਕਰਨਾ? ਤੁਹਾਡੇ ਤੇ ਮੈਂ ਗੱਲ ਕਰਨੀ ਆ, ਮੈਂ ਸਾਰੀਆਂ ਚੀਜ਼ਾਂ ਲਿਖ ਕੇ ਲੈ ਕੇ ਆਇਆ ਤਾਂ ਕਿ ਕੋਈ ਵੀ 19-21 ਦਾ ਫਰਕ ਨਾ ਆਵੇ। ਮੈਂ ਪਹਿਲੇ ਕਿਹਾ ਤੇ ਫਤਵੇ ਲਾਉਣ ਵਾਲੇ ਲੋਕ ਬੜੇ ਬੈਠੇ ਹੋਏ ਨੇ, ਇਸ ਕਰਕੇ ਪਹਿਲੀ ਵਾਰੀ ਮੈਂ ਲਿਖ ਕੇ ਬੋਲਣਾ। ਮੈਂ ਕਦੀ ਜ਼ਿੰਦਗੀ 'ਚ ਲਿਖ ਕੇ ਨਹੀਂ ਬੋਲਿਆ ਇਸ ਮੁੱਦੇ ਤੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਦੱਸਣ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਕੱਲੀ ਇਹ ਬੀਬੀ ਨਹੀਂ ਹੈ ਜਾਂ ਸਿੱਖਾਂ ਦੀਆਂ ਕੁੜੀਆਂ ਮੁਸਲਮਾਨਾਂ ਦੇ ਮੁੰਡਿਆਂ ਨਾਲ ਨਹੀਂ ਆਉਂਦੀਆਂ। ਮੈਂ ਖੁਦ ਗਵਾਹ ਹਾਂ। ਮੇਰੇ ਬੜੇ ਸਾਰੇ ਸੱਜਣ ਨੇ, ਸਿੱਖ ਵੀਰ ਨੇ, ਇੰਗਲੈਂਡ ਦੇ ਵਿੱਚ ਨੇ, ਕੈਨੇਡਾ ਦੇ ਵਿੱਚ ਨੇ, ਈਵਨ ਕਿ ਲਾਹੌਰ ਦੇ ਵਿੱਚ ਇੱਕ ਸਾਡਾ ਵੀਰ ਆਇਆ ਸੀ, ਉਹ 3 ਲਈ ਫਿਰਦਾ ਸੀ ਮੁਸਲਮਾਨਾਂ ਦੀਆਂ ਕੁੜੀਆਂ। ਇਹ ਹਰ ਪਾਸੇ ਇਹੀ ਚੀਜ਼ਾਂ ਚੱਲਦੀਆਂ ਨੇ। ਇਹਦੇ ਉੱਤੇ ਜ਼ਿਆਦਾ ਸੋਚਣਾ, ਰੂਸ ਵਿਖਾਉਣਾ ਇਹ ਚੰਗੀ ਗੱਲ ਨਹੀਂ, ਲੇਕਿਨ ਬੀਬੀ ਨੇ ਜਿਹੜਾ ਰਾਹ ਵਰਤਿਆ ਉਹ ਮਾੜਾ। ਅੱਛਾ, ਵਕੀਲ ਸਾਹਿਬ ਤੇ ਬਾਕੀ ਲੋਕ ਜਿਹੜੇ ਇਸ ਚੀਜ਼ ਤੋਂ ਖੁਸ਼ ਹੁੰਦੇ ਆ, ਲੇਕਿਨ ਵੇਖੋ ਤੁਹਾਡੀ ਬੁੱਕਲ ਦੇ ਵਿੱਚ ਬੈਠੀ ਹੋਈ ਮਿਨੋਰਟੀਜ਼, ਹਿੰਦੂ, ਕ੍ਰਿਸਚੀਅਨ ਜਾਂ ਸਿੱਖ ਮਹਿਫੂਜ਼ ਨੇ, ਤੁਹਾਡੇ ਤੋਂ ਨਹੀਂ ਮਹਿਫੂਜ਼। ਉਹ ਤੁਹਾਡੇ ਤੋਂ ਡਰੇ ਹੋਏ ਨੇ, ਉਹ ਤੁਹਾਡੇ ਤੋਂ ਸਹਿਮੇ ਹੋਏ ਨੇ, ਕਿਉਂਕਿ ਤੁਸੀਂ 10 ਸਾਲ ਤੋਂ ਲੈ ਕੇ 18-16 ਸਾਲ ਦੀਆਂ ਬੱਚੀਆਂ ਉਹਨਾਂ ਦੀਆਂ ਚੁੱਕ ਕੇ ਜਬਰੀ ਨਿਕਾਹ ਕੀਤੇ, ਜਬਰੀ ਮੁਸਲਮਾਨ ਕੀਤਾ। ਔਰ ਇਹਨਾਂ ਵਕੀਲਾਂ, ਇਹਨਾਂ ਅਦਾਲਤਾਂ ਨੇ ਨਿਕਾਹਨਾਮਿਆਂ ਦੇ ਵਿੱਚ ਉਹਨਾਂ ਦੀਆਂ ਉਮਰਾਂ 10 ਸਾਲ ਜਾਂ 12 ਸਾਲ ਸੀਗੀਆਂ। ਸਕੂਲ ਦੇ ਸਰਟੀਫਿਕੇਟ ਤੇ ਇਹਨਾਂ ਨੇ 19-19 ਸਾਲ ਪਾਈਆਂ, 18-18 ਸਾਲ ਪਾਈਆਂ ਤਾਂ ਕਿ ਕੱਲ੍ਹ ਨੂੰ ਕੇਸ ਨਾ ਹੋ ਸਕੇ। ਸਿਆਸਤਦਾਨਾਂ ਵੱਲੋਂ ਸਿੰਧ ਅਸੈਂਬਲੀ ਦੇ ਵਿੱਚ ਇੱਕ ਬਿੱਲ ਦਿੱਤਾ ਗਿਆ, ਕ੍ਰਿਮੀਨਲ ਲਾ ਪ੍ਰੋਟੈਕਸ਼ਨ ਆਫ ਮਿਨੋਰਟੀ ਬਿੱਲ 2015, ਉਹ ਅੱਜ ਤੱਕ ਪਾਸ ਹੀ ਨਹੀਂ ਹੋਇਆ। ਔਰ ਉਸ ਬਿੱਲ ਦੇ ਵਿੱਚ ਲਿਖਿਆ ਕੀ ਹੋਇਆ ਸੀ, ਮੈਂ ਤੁਹਾਨੂੰ ਸਾਰਾ ਪੜ੍ਹ ਕੇ ਦੱਸਦਾ। ਸਾਡੇ ਇਸ ਮੁਲਕ ਦੇ ਵਿੱਚ, ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਵਿੱਚ, ਜਿੱਥੇ ਜਨਾਹ ਨੇ ਕਿਹਾ ਸੀ ਕਿ ਤੁਸੀਂ ਸਭ ਆਜ਼ਾਦ ਹੋ ਆਪਣੇ ਆਪਣੇ ਮਸਜਿਦ, ਮੰਦਰ, ਗੁਰਦੁਆਰੇ ਜਾਣ ਵਾਸਤੇ। ਉਹ ਬਿੱਲ ਇਹ ਸੀਗਾ ਜੀ ਕਿ ਕਿਸੇ ਇਨਸਾਨ ਨੂੰ ਜ਼ਬਰਦਸਤੀ ਦਬਾਓ, ਧਮਕੀ ਜਾਂ ਖੌਫ ਦਾ ਇਸਤੇਮਾਲ ਕਰਕੇ ਤੁਸੀਂ ਮਜ਼ਹਬ ਬਦਲਣ 'ਤੇ ਮਜਬੂਰ ਨਹੀਂ ਕਰ ਸਕਦੇ। ਸ਼ਿਕ ਨੰਬਰ ਪਹਿਲੀ ਸੀ। ਦੂਜਾ ਇਹ ਸੀ ਇਹ ਦਬਾਓ ਸਿਰਫ ਵਿਕਟਮ 'ਤੇ ਨਹੀਂ ਬਲਕਿ ਉਸਦੇ ਖਾਨਦਾਨ, ਕਮਿਊਨਿਟੀ ਜਾਂ ਪ੍ਰਾਪਰਟੀ 'ਤੇ ਵੀ ਹੋ ਸਕਦਾ। ਇਕੱਲੇ ਉਹਦੇ 'ਤੇ ਨਹੀਂ ਕਿ ਤੁਸੀਂ ਉਹਦੀ ਜ਼ਮੀਨ ਖੋਲੋਗੇ ਮੁਸਲਮਾਨ ਹੋ ਜਾ, ਨਹੀਂ ਤਾਂ ਮੈਂ ਤੇਰੇ ਪਿਓ ਨੂੰ ਮਾਰ ਦਾਂਗਾ ਮੁਸਲਮਾਨ ਹੋ ਜਾ। ਇਹ ਵੀ ਉਹਦੇ ਵਿੱਚ ਸ਼ਾਮਲ ਸੀ। ਅੱਗੇ ਲਿਖਿਆ ਜੀ ਕਿ ਏਜ ਆਫ ਕਨਵਰਜਨ, ਉਮਰ ਦੀ ਹੱਦ ਬਿੱਲ ਵਿੱਚ ਕਿਹਾ ਗਿਆ 18 ਸਾਲ ਤੋਂ ਪਹਿਲਾਂ ਮਜ਼ਹਬ ਤਬਦੀਲ ਕਰਨ ਦਾ ਫੈਸਲਾ ਅਦਾਲਤ ਮੰਨੇਗੀ ਨਹੀਂ। 18 ਸਾਲ ਤੋਂ ਪਹਿਲਾਂ ਅਗਰ ਕੋਈ ਬੱਚਾ ਜਾਂ ਬੀਬੀ ਜਾਂ ਕਿਹਨੂੰ ਤੁਸੀਂ ਕਹਿੰਦੇ ਹੋ ਕਿ ਆਪਣੀ ਮਰਜ਼ੀ ਨਾਲ ਕਰਕੇ ਆਈ ਹੈ ਜਾਂ ਜ਼ਬਰਦਸਤੀ ਕਰਵਾਉਂਦੇ ਹੋ, ਅਦਾਲਤ ਨੇ ਮੰਨਣਾ ਹੀ ਨਹੀਂ। ਉਸ ਬਿੱਲ ਦੇ ਵਿੱਚ ਲਿਖਿਆ ਹੋਇਆ ਸੀ। ਅਗਲਾ ਇਹ ਹੈ ਜੀ, ਕੋਈ ਵੀ ਘੱਟ ਉਮਰ ਕੁੜੀ ਮੁੰਡਾ ਦਾਵਾ ਕਰਦਾ ਕਿ ਮੈਂ ਮੁਸਲਮਾਨ ਹੋ ਚੁੱਕਿਆ ਤਾਂ ਕਾਨੂੰਨ ਉਹਨੂੰ ਮੰਨੇਗਾ ਹੀ ਨਹੀਂ, ਤਸਲੀਮ ਹੀ ਨਹੀਂ ਕਰੇਗਾ। ਅੱਗੇ ਲਿਖਿਆ ਜੀ, ਵਾਲਦਿਆਂ ਜਾਂ ਗਾਰਡੀਅਨ ਸਰਪ੍ਰਸਤ ਅਗਰ ਮਜ਼ਹਬ ਬਦਲਣ ਦੀ ਸੂਰਤ ਵਿੱਚ ਹੋ ਸਕਦੇ ਨੇ ਤਾਂ ਉਹਨਾਂ ਨੂੰ ਵੀ ਨਹੀਂ ਮੰਨਿਆ ਜਾਏਗਾ। ਠੀਕ ਹੈ ਕਿ ਉਹ ਮਾਂ ਪਿਓ ਅਗਰ ਹੋ ਗਿਆ ਤੇ ਬੱਚੇ ਨਹੀਂ ਹੋਣਾ ਚਾਹੁੰਦੇ ਤਾਂ ਉਹਨਾਂ ਨੂੰ ਵੀ ਅਦਾਲਤ ਨਹੀਂ ਮੰਨੇਗੀ। ਠੀਕ ਹੈ। ਅੱਗੇ ਲਿਖਿਆ ਜੀ, ਅਡਲਟ ਬਾਲਗ ਯਾਨੀ ਕਿ ਜਵਾਨ ਆਦਮੀ ਆਪਣਾ ਮਜ਼ਹਬ ਤਬਦੀਲ ਕਰਦਾ ਤੇ ਉਹਨੂੰ 21 ਦਿਨ ਦਾ ਸੋਚਣ ਦਾ ਸਮਾਂ ਦਿੱਤਾ ਜਾਊਗਾ। 18 ਸਾਲ ਤੋਂ ਬਾਅਦ ਜਿਹੜੇ ਵਕੀਲ ਸਾਹਿਬ ਖੁਸ਼ ਹੋ ਰਹੇ ਨੇ ਨਾ, ਜਿਨ੍ਹਾਂ ਨੇ ਉਮਰਾਂ ਵੱਧ ਘੱਟ ਕਰਕੇ ਸਰਟੀਫਿਕੇਟਾਂ ਤੋਂ ਵੇਖ ਕੇ ਤੇ ਨਿਕਾਹਨਾਮਿਆਂ 'ਚ ਪਾਈਆਂ ਹੋਈਆਂ ਨੇ 18 ਸਾਲ ਕਰਕੇ ਵੀ, ਤਾਂ ਕਿ ਅਦਾਲਤ ਵਿੱਚ ਕੋਈ ਮਸਲਾ ਨਾ ਬਣੇ। 18 ਸਾਲ ਤੋਂ ਵੱਧ ਵੀ ਕੋਈ ਕਰਦਾ ਨਾ ਇਸਲਾਮ ਕਬੂਲ, ਤੇ ਉਹਨੂੰ 21 ਦਿਨ ਦਾ ਮੌਕਾ ਦਿੱਤਾ ਜਾਊਗਾ ਸੋਚਣ ਦਾ ਕਿ ਪਹਿਲਾਂ ਤੂੰ ਸੋਚ ਲੈ, ਫਿਰ ਅਦਾਲਤ ਇਹਦੇ 'ਤੇ ਫੈਸਲਾ ਕਰੂਗੀ। ਅਗਲਾ ਜੀ ਸ਼ੱਕ ਇਹ ਸੀ ਕਿ ਅਗਰ ਕੋਈ ਸ਼ਖਸ ਜ਼ਬਰਦਸਤੀ ਮਜ਼ਹਬ ਤਬਦੀਲ ਕਰਾਉਂਦਾ ਹੈ, ਉਹਨੂੰ 5 ਸਾਲ ਜਾਂ ਉਮਰ ਕੈਦ ਹੋ ਸਕਦੀ ਹੈ। ਕੋਈ ਬੰਦਾ ਸ਼ਾਦੀ ਕਰਵਾਉਂਦਾ, ਇਹਨੂੰ ਜਗ੍ਹਾ ਦਿੰਦਾ, ਰਸਮਾਂ ਕਰਦਾ, ਖਰਚਾ ਦਿੰਦਾ, ਮੈਰਿਜ ਹਾਲ ਬੁੱਕ ਕਰਦਾ ਜਾਂ ਐਕਟੀਵਿਟੀ ਦੇ ਵਿੱਚ ਸ਼ਾਮਲ ਹੁੰਦਾ, ਉਹਨੂੰ ਵੀ 2 ਸਾਲ ਦੀ ਕੈਦ ਦਿੱਤੀ ਜਾਊਗੀ। ਠੀਕ ਹੈ। ਅੱਗੇ ਆ ਜਾਂਦਾ ਸਰਕਾਰ ਕਿਡਨੈਪਿੰਗ, ਅਗਵਾ, ਇਹਦੇ 'ਤੇ ਵੀ ਇਹ ਵੀ ਜੁਰਮ ਉਹਨਾਂ ਨੇ ਬਿਲਕੁਲ, ਚਲੋ ਇਹ ਵੀ ਸ਼ੱਕ ਵਿੱਚ ਪਾਈ ਹੋਈ ਹੈ। ਅੱਗੇ ਸ਼ਿਕਾਇਤ, ਕਿ ਸ਼ਿਕਾਇਤ ਕੌਣ ਕਰ ਸਕਦਾ? ਮੁਤਾਸਰਾ ਫਰਦ ਜਾਂ ਇਸ ਦੀ ਤਰਫੋਂ ਕੋਈ ਵੀ ਇਖਤਿਆਰਸ਼ੁਦਾ ਸ਼ਖਸ ਹੋਵੇ, ਉਹ ਅਦਾਲਤ ਨੂੰ ਆ ਕੇ ਸ਼ਿਕਾਇਤ ਜਾਂ ਕੇਸ ਦਾਇਰ ਕਰਵਾ ਸਕਦਾ। ਕੋਈ ਵੀ ਬੰਦਾ ਉਹਦੇ ਨਾਲ ਲੱਗਦਾ ਲੈਂਦਾ। ਇਹ ਨਹੀਂ ਕਿ ਅੱਗੇ ਹੁੰਦਾ ਸੀ ਕਿ ਤੂੰ ਇਹਦਾ ਕੀ ਆ, ਪਿਓ ਆ, ਮਾਂ, ਚਾਚਾ, ਤਾਇਆ, ਨਹੀਂ, ਕੋਈ ਵੀ ਮਦਈ ਬਣ ਸਕਦਾ ਸੀ ਉਹਦਾ। ਇਹ ਬਿੱਲ 'ਚ ਲਿਖਿਆ ਸੀ। ਪਹਿਲੀ ਸਮਾਅਤ ਹੀਅਰਿੰਗ ਜਿਹੜੀ ਆ 7 ਦਿਨ ਦੇ ਵਿੱਚ ਹੋਏਗੀ। ਅਦਾਲਤ 90 ਦਿਨ ਦੇ ਵਿੱਚ ਕੇਸ ਖ਼ਤਮ ਕਰੇਗੀ। ਕੋਈ ਇੱਦਾਂ ਦਾ ਜ਼ਬਰਦਸਤੀ ਜਬਰੀ ਧਰਮ ਤਬਦੀਲੀ ਜਿਹੜਾ ਧਰਮ ਪਰਿਵਰਤਨ ਵਾਲਾ ਕੇਸ ਆਊਗਾ, 90 ਦਿਨ 'ਚ ਅਦਾਲਤ ਖ਼ਤਮ ਕਰੂਗੀ ਉਹ ਕੇਸ। ਇਹ ਲਿਖਿਆ ਹੋਇਆ ਸੀ। ਜਦੋਂ ਤੱਕ ਕੇਸ ਚੱਲੇਗਾ, ਕੁੜੀ ਮੁੰਡੇ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਏਗਾ ਔਰ ਸ਼ੈਲਟਰ ਹੋਮ ਦਾ ਪਤਾ ਅਦਾਲਤ ਕਿਸੇ ਨੂੰ ਵੀ ਨਹੀਂ ਦੇਊਗੀ ਜਦੋਂ ਤੱਕ ਉਹ ਕੇਸ ਖ਼ਤਮ ਨਹੀਂ ਹੋ ਜਾਂਦਾ। ਅਗਰ ਕੋਈ ਪਨਾਹਗਾਹ ਦਾ ਪਤਾ ਮੰਗਦਾ ਤਾਂ ਅਦਾਲਤ ਬਿਲਕੁਲ ਵੀ ਉਹਨੂੰ ਨਹੀਂ ਦੇਊਗੀ। ਅੱਗੇ ਲਿਖਿਆ ਸਮਾਜੀ ਕਾਨੂੰਨੀ ਚੈੱਕ, ਬਾਲਗ ਅਫਰਾਦ ਜੋ ਮਜ਼ਹਬ ਬਦਲ ਰਹੇ ਨੇ, ਅਦਾਲਤ ਫਿਰ ਦੁਬਾਰਾ 21 ਦਿਨ ਤੋਂ ਬਾਅਦ, ਫਿਰ ਸੁਣ ਲਓ, 21 ਦਿਨ ਤੋਂ ਬਾਅਦ ਫਿਰ ਉਹਨੂੰ ਟਾਈਮ ਦਿੱਤਾ ਜਾਊਗਾ ਕਿ ਜਾਂ ਤੂੰ ਸੋਚ ਲੈ ਤੇ ਫਿਰ ਆ ਕੇ ਗੱਲ ਕਰੀ। ਮਤਲਬ ਕਿ ਇਹ ਬਿੱਲ ਸੀ ਤੇ ਇਹ ਬਿੱਲ 2015 ਤੋਂ ਲੈ ਕੇ ਮਿਨੋਰਟੀ ਦੇ ਹੱਕ ਦੇ ਵਿੱਚ ਸੀ।
ਤੇ ਇਹ ਅੱਜ ਤੱਕ ਮਨਜ਼ੂਰ ਹੀ ਨਹੀਂ ਹੋਣ ਦਿੱਤਾ ਗਿਆ। 10 ਸਾਲ ਹੋ ਗਏ ਨੇ ਵਕੀਲ ਸਾਹਿਬ, ਇੱਥੇ ਖੁਸ਼ੀਆਂ ਮਨਾ ਰਹੇ ਹੋ, ਕਿਤੇ ਉਧਰ ਮਾੜਾ ਜਿਹਾ ਜ਼ੋਰ ਲਾ ਲੈਣਾ ਸੀ। ਮਨਜ਼ੂਰ ਕਿੰਨਾ ਨਹੀਂ ਹੋਣ ਦਿੱਤਾ? ਸਾਡੀਆਂ ਮਜ਼ਹਬੀ ਜਮਾਤਾਂ ਨੇ। ਉਹਨਾਂ ਦਾ ਵੀ ਮੈਂ ਲਿਖਿਆ ਹੋਇਆ ਜੀ। ਉਹਨਾਂ ਨੇ ਕਿਹਾ ਜੀ ਇਹ ਅਕਲੀਤਾਂ ਦੇ ਹੱਕ ਦੇ ਵਿੱਚ ਬਿੱਲ ਚਲਾ ਜਾਣਾ ਹੈ, ਤੇ ਲੇਕਿਨ ਇਹ ਐਂਟੀ ਇਸਲਾਮ ਬਿੱਲ ਹੋ ਜਾਣਾ, ਤੇ ਮਾਹੌਲ ਦੋਸਤ ਬਿੱਲ ਨਹੀਂ ਹੋਏਗਾ। ਇਹਦੇ ਨਾਲ ਇਸਲਾਮ ਨੂੰ ਖਤਰਾ ਹੋਏਗਾ। 18 ਸਾਲ ਦੇ ਜਿਹੜੇ ਬੱਚੇ ਜਾਂ ਬੰਦੇ ਹੈਗੇ ਨੇ ਉਹਨਾਂ ਵਾਸਤੇ ਬਿੱਲ ਔਖਾ ਹੋ ਜਾਏਗਾ, ਕਿਉਂਕਿ ਅਦਾਲਤ 21 ਦਿਨ ਦਾ ਟਾਈਮ ਦੇਊਗੀ, ਉਸ ਤੋਂ ਬਾਅਦ ਫਿਰ ਟਾਈਮ ਦੇਊਗੀ। ਸੋ ਉਹਨਾਂ ਵਾਸਤੇ ਔਖਾ ਹੋ ਜਾਣਾ। ਅਸੀਂ ਇਸ ਬਿੱਲ ਨੂੰ ਮੰਨਦੇ ਹੀ ਨਹੀਂ। ਔਰ ਇਹ ਬਿੱਲ ਉਦੋਂ ਇੱਕ ਵਾਰੀ ਫਿਰ ਰੁਕ ਗਿਆ, ਫਿਰ 2017 ਦੇ ਵਿੱਚ ਦੁਬਾਰਾ ਫਿਰ ਦਿੱਤਾ ਗਿਆ ਪਾਰਲੀਮੈਂਟ ਦੇ ਵਿੱਚ, ਤੇ ਉਹਨਾਂ ਨੇ ਫਿਰ ਇਹਨੂੰ ਰੱਦ ਕਰਵਾ ਦਿੱਤਾ ਦਬਾਓ ਪਾ ਕੇ ਪੀਪਲਸ ਪਾਰਟੀ ਤੇ ਉਹਦੇ ਵਿੱਚ ਜਿਹੜੇ ਹੈ ਸਨ ਸਰਕਾਰ ਕੌਂਸਲ ਆਫ ਇਸਲਾਮਿਕ ਆਈਡੀਓਲੋਜੀ, ਇਹਨਾਂ ਨੇ ਕਿਹਾ ਕਿ ਇਹ ਬਿੱਲ ਜਿਹੜਾ ਹੈਗਾ ਵੇ ਇਹਦੇ ਨਾਲ ਬੈਨ ਅਲ-ਅਕਵਾਮੀ ਤਨਜ਼ੀਮਾਂ ਨੂੰ ਖੁਸ਼ ਕੀਤਾ ਜਾਏਗਾ। ਮਤਲਬ ਜਿਹੜੇ ਬਾਹਰ ਦੇ ਲੋਕ ਨੇ ਉਹਨਾਂ ਨੂੰ ਖੁਸ਼ ਕੀਤਾ ਜਾਊਗਾ, ਜਿਵੇਂ ਅਮਰੀਕਾ ਦਾ ਨਾਂ ਲੈਂਦੇ ਨੇ ਕਿ ਉਹਨਾਂ ਨੂੰ ਖੁਸ਼ ਕਰਨ ਵਾਸਤੇ ਬਿੱਲ ਲਿਆਂਦਾ, ਕਿਉਂਕਿ ਇੱਥੇ ਮਿਨੋਰਿਟੀ ਦੇ ਵਿੱਚ ਜ਼ਿਆਦਾ ਗਿਣਤੀ ਜਿਹੜੀ ਉਹ ਈਸਾਈਆਂ ਦੀ ਹੈ, ਕ੍ਰਿਸਚੀਅਨ ਦੀ ਹੈ। ਸੋ ਇਸ ਕਰਕੇ ਅਮਰੀਕਾ ਨੂੰ ਖੁਸ਼ ਕਰਨ ਵਾਸਤੇ ਬਿੱਲ ਇਹਨਾਂ ਨੇ ਲੈ ਕੇ ਆਂਦਾ। ਸੋ ਇਹ ਗੱਲਾਂ ਉਹਨਾਂ ਨੇ ਕਰ ਕਰਾ ਕੇ ਤੇ ਇਹ ਬਿੱਲ ਅੱਜ ਤੱਕ ਪਾਸ ਨਹੀਂ ਹੋਣ ਦਿੱਤਾ ਗਿਆ। ਮੈਂ ਪੁੱਛਣਾ ਚਾਹੁੰਦਾ ਪਾਕਿਸਤਾਨ ਦੀ ਆਵਾਮ ਨੂੰ ਵੀ ਤੇ ਸਾਡੇ ਅਦਾਲਤਾਂ ਦੇ ਮੁਹਾਫਿਜ਼ ਤੇ ਵਕੀਲਾਂ ਨੂੰ ਵੀ, ਇਸ ਬਿੱਲ ਦੇ ਵਿੱਚ ਮਾੜਾ ਕੀ ਸੀ? ਮਾੜੀ ਤਾਂ ਕੋਈ ਗੱਲ ਇਹਦੇ ਵਿੱਚ ਹੈ ਹੀ ਨਹੀਂ ਸੀ, ਸਾਰੀਆਂ ਗੱਲਾਂ ਹੀ ਚੰਗੀਆਂ ਸੀ। ਲੇਕਿਨ 10 ਸਾਲ ਹੋ ਗਿਆ ਤੁਸੀਂ ਮਿਨੋਰਿਟੀਜ਼ ਵਾਸਤੇ ਜਬਰੀ ਧਰਮ ਪਰਿਵਰਤਨ ਤੇ ਤੁਸੀਂ ਕੋਈ ਕਾਨੂੰਨ ਬਣਾਇਆ, ਕੋਈ ਇੰਪਲੀਮੈਂਟ ਕੀਤਾ, ਕਿਸੇ ਨੂੰ ਸਜ਼ਾ ਦਿੱਤੀ, ਕੋਈ ਕੇਸ ਅਦਾਲਤਾਂ 'ਚ ਪਹੁੰਚੇ, ਜਿਹੜੇ ਪਹੁੰਚੇ ਰੋਲ ਖੁੱਲ੍ਹ ਗਿਆ, ਲੋਕ ਤੁਹਾਡੇ ਕੋਲ ਡਰਦੇ ਨੇ। 1000 ਕੁੜੀ ਨੂੰ 1 ਸਾਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਬਰੀ ਧਰਮ ਤਬਦੀਲ ਕੀਤਾ ਜਾਂਦਾ। ਮੈਂ ਨਹੀਂ ਕਹਿ ਰਿਹਾ, ਇਹ ਤੁਹਾਡੀਆਂ NGOs ਕਹਿ ਰਹੀਆਂ ਨੇ, ਤੁਹਾਡੇ ਮੀਡੀਆ ਸੈੱਲ ਕਹਿ ਰਹੇ ਨੇ, ਪਾਕਿਸਤਾਨ ਦੇ ਹਿਊਮਨ ਰਾਈਟਸ ਦੇ ਗਰੁੱਪ ਕਹਿ ਰਹੇ ਨੇ, ਤੁਹਾਡੀਆਂ ਵੈਬਸਾਈਟਾਂ ਕਹਿ ਰਹੀਆਂ ਨੇ, ਉੱਥੇ ਲਿਖਿਆ ਹੋਇਆ। ਅੱਜ ਅਸੀਂ ਸਰਚ ਕਰਨੇ ਹਾਂ ਕਿ ਦੁਨੀਆ ਤੋਂ ਸਭ ਤੋਂ ਵੱਧ ਜਬਰੀ ਤਬਦੀਲੀ ਕਿੱਥੇ ਹੁੰਦੀ ਹੈ, ਤੇ ਪਾਕਿਸਤਾਨ ਦਾ ਨਾਂ ਆਉਂਦਾ ਨੰਬਰ 1 ਤੇ। ਉਹ ਕਹਿ ਰਹੇ ਨੇ, ਮੈਂ ਨਹੀਂ ਇਹ ਚੀਜ਼ਾਂ ਕਹਿ ਰਿਹਾ ਹੈ। ਇਹਦੇ 'ਤੇ ਕਦੀ ਆਵਾਜ਼ ਚੁੱਕੀ ਹੈ ਮਿਨੋਰਿਟੀ ਵਾਸਤੇ ਕਿ ਪਾਕਿਸਤਾਨ ਦੀ ਲੂਹ ਲੈ ਕੇ ਪਾਕਿਸਤਾਨ ਦੀ ਬੁੱਕਲ ਦੇ ਵਿੱਚ ਲੋਕ ਬੈਠੇ ਨੇ ਗਰੀਬ, ਤੇ ਇਹਨਾਂ ਦੀਆਂ 10 ਤੋਂ 12 ਸਾਲ ਦੀਆਂ ਬੱਚੀਆਂ ਨੂੰ ਚੁੱਕ ਕੇ ਅਸੀਂ ਮੁਸਲਮਾਨ ਕਰ ਰਹੇ ਹਾਂ। ਉਹਨਾਂ ਦੇ ਹੱਕ 'ਚ ਵੀ ਅਸੀਂ ਬੋਲੀਏ, ਲੇਕਿਨ ਅਸੀਂ ਤਾਂ ਖੁਸ਼ੀਆਂ ਮਨਾਉਣੀਆਂ ਨੇ ਕਿ ਜੀ ਕੋਈ ਆ ਗਿਆ ਤੇ ਆਪਣੇ ਪਿਆਰ ਵਾਸਤੇ, ਆਪਣੇ ਚਸਕੇ ਸਵਾਦ ਵਾਸਤੇ, ਕਿ ਸਾਨੂੰ ਇਹਦੇ 'ਤੇ ਖੁਸ਼ੀ ਹੋਈ, ਅਸੀਂ ਬਹੁਤ ਵੱਡਾ ਜੀ ਪੁੰਨ ਦਾ ਕੰਮ ਕਰ ਲਿਆ। ਮੈਂ ਸਿਰਫ ਐਗਜ਼ੈਂਪਲ ਵਾਸਤੇ ਤੁਹਾਨੂੰ ਚੰਦ ਕ੍ਰਿਸਚੀਅਨ ਕੁੜੀਆਂ ਤੇ ਚੰਦ ਹਿੰਦੂ ਕੁੜੀਆਂ ਦੇ ਨਾਂ ਦੱਸਣੇ ਨੇ, ਤੇ ਉਹਨਾਂ ਦੀਆਂ ਉਮਰਾਂ ਦੱਸਣੀਆਂ ਨੇ। ਤੁਸੀਂ ਜਾ ਕੇ ਰਿਸਰਚ ਕਰ ਲੈਣਾ, ਸਿਰਫ ਥੋੜੀਆਂ ਜੀਆਂ ਹੈ ਤਾਂ ਬਹੁਤ ਨੇ। ਸਭ ਤੋਂ ਪਹਿਲੇ ਆ ਜਾਂਦਾ ਜੀ ਸਬਾ ਸ਼ਫੀਕ, ਉਮਰ 12 ਸਾਲ, ਕਰ ਲਓ ਗੱਲ। ਅੱਗੇ ਆ ਜਾਂਦਾ ਲਾਇਬਾ ਸੁਹੇਲ, ਉਮਰ 10 ਤੋਂ 11 ਸਾਲ, ਇਹਨੂੰ ਅਗਵਾ ਕੀਤਾ ਗਿਆ, ਇਹ ਕ੍ਰਿਸਚੀਅਨ ਕੁੜੀ ਸੀ। ਅੱਗੇ ਮਾਰੀਆ ਸ਼ਬਾਜ਼, ਉਮਰ 14 ਸਾਲ, ਠੀਕ ਹੈ। ਅੱਗੇ ਫਰਾ ਸ਼ਹੀਨ, ਉਮਰ 12 ਸਾਲ, ਇਹ ਈਸਾਈ ਕੁੜੀਆਂ, ਕ੍ਰਿਸਚੀਅਨ ਕੁੜੀਆਂ ਆਉਂਦੇ। ਅੱਗੇ ਆ ਗਿਆ ਹਿੰਦੂ ਕੁੜੀਆਂ, ਉਮਰ 22 ਸਾਲ, ਆਰਤੀ ਬਾਈ 22 ਸਾਲ, ਪਹਿਲੀ ਕੁੜੀ ਜਿਹਦੀ ਉਮਰ 22 ਸਾਲ, ਬਾਕੀ ਸਾਰੀਆਂ ਇਸ ਤੋਂ ਘੱਟ। 2021 ਦੇ ਵਿੱਚ ਇਹਨੂੰ ਅਗਵਾ ਕੀਤਾ ਗਿਆ। ਰੇਖਾ, ਉਮਰ 12 ਸਾਲ, ਜ਼ਬਰਦਸਤੀ ਕਨਵਰਟ ਕੀਤਾ ਗਿਆ। ਅੱਗੇ ਰੋਸ਼ਨੀ ਆ ਜਾਂਦਾ, ਉਮਰ 10 ਸਾਲ, ਇਹਨੂੰ ਅਗਵਾ ਕੀਤਾ ਗਿਆ। ਨਜਮਾ ਖੋਲੀ, ਉਮਰ 15 ਸਾਲ, ਠੀਕ ਹੈ। ਰਿੰਕਲ ਕੁਮਾਰੀ, ਇਹ ਬੜਾ ਕੇਸ ਮਸ਼ਹੂਰ ਹੋਇਆ ਸੀ 2012 ਦੇ ਵਿੱਚ, ਇਹਦਾ ਵੀ ਕੁਛ ਨਹੀਂ ਸੀ ਬਣਿਆ। ਇਹ ਕੇਸ ਅਦਾਲਤ ਦੇ ਘਰ ਪਹੁੰਚਿਆ ਸੀ, ਲੇਕਿਨ ਅਦਾਲਤ ਕੁਛ ਵੀ ਨਹੀਂ ਸੀ ਹੋ ਸਕਿਆ, ਠੀਕ ਹੈ। ਮੈਂ ਪੁੱਛਣਾ ਚਾਹੁੰਦਾ ਕਿ ਕਦੀ ਕੋਈ ਬੰਦਾ, ਕੋਈ ਮੁੰਡਾ ਮੁਸਲਮਾਨ ਕੀਤਾ? ਕੁੜੀਆਂ ਹੀ ਤੁਹਾਨੂੰ ਲੱਭਦੀਆਂ ਨੇ, ਉਹ ਵੀ 10 ਤੋਂ 12 ਸਾਲ ਤੇ 15 ਸਾਲ ਤੇ 16 ਸਾਲ ਦੀਆਂ, ਠੀਕ ਹੈ। ਔਰ ਇਹ ਕੁੜੀਆਂ ਜਦੋਂ ਮੁਸਲਮਾਨ ਹੁੰਦੀਆਂ ਨੇ, ਤੁਸੀਂ ਉਹਨਾਂ ਨਾਲ ਨਿਕਾਹ ਕਰਦੇ ਹੋ, ਇਹੀ ਵਕੀਲ ਸਾਹਿਬ ਉਹਨਾਂ ਦੀ ਉਮਰਾਂ ਨੂੰ ਘੱਟ ਵੱਧ ਕਰਕੇ ਜਦੋਂ ਲਿਖਦੇ ਨੇ, ਸਕੂਲ ਦੇ ਸਰਟੀਫਿਕੇਟ 'ਚੋਂ 12 ਸਾਲ ਦੀ ਕੁੜੀ ਹੁੰਦੀ ਹੈ, 10 ਸਾਲ ਦੀ ਹੁੰਦੀ ਹੈ, ਲੇਕਿਨ ਉੱਤੇ ਨਿਕਾਹਨਾਮੇ 'ਤੇ 19 ਸਾਲ ਬਣਾਈ ਹੁੰਦੀ ਹੈ ਇਹਨਾਂ ਵਕੀਲਾਂ ਨੇ, ਇਹਨਾਂ ਅਦਾਲਤਾਂ ਨੇ, ਜਿਹੜੇ ਅੱਜ ਖੁਸ਼ ਹੋ ਰਹੇ ਨੇ ਹੈਂ। ਅਤੇ ਉਹ ਜਾਂਦੀਆਂ ਕਿੱਧਰ ਨੇ ਕੁੜੀਆਂ ਬਾਅਦ ਦੇ ਵਿੱਚ? ਨਜਮ ਸੇਠੀ ਸਾਹਿਬ ਉਹਦੇ 'ਤੇ ਗੱਲ ਕਰਦੇ ਨੇ, सुनो। अदालतें और पुलिस वो बड़े सिंपैथेटिक होते हैं कि जी किसी एक लहरिये को या एक इनफिडल को आपने मुसलमान बना दिया, इससे ज्यादा क्या आपको जन्नत नसीब होगी, क्या ये एक माहौल बनाया हुआ है। मगर एक्चुअली इसके पीछे जो है वो बिल्कुल एक ज्यादती है उसके पीछे, इसका कोई मजहब के साथ ताल्लुक नहीं है, मजहब को इस्तेमाल किया जा रहा है। और फिर उसके बाद क्या होता है, ये आज तक किसी ने नहीं आपको बताया, मगर जो 90% केसेस हैं जो रिपोर्ट से आए होती है, ऐसी लड़कियां अगर वो अपने माँ बाप के पास ना जाएं या ना वो माँ बाप वापस ले सके उन्हें, तो वो 2-3-4 महीने के बाद वो जो शख्स जिसने इनके साथ शादी की हुई होती है, ये लड़कियां गायब हो जाती हैं, ये उनके पास भी नहीं रहती। कितने जाती हैं? और अगर उनसे पूछा जाए कि ये लड़की आपने शादी की थी, कन्वर्ट किया था, वो कहाँ गई, तो आगे से जवाब नहीं मिलता। 90% केसेस में ये लड़कियां जो है ये गायब हो जाती हैं, या मार दी जाती हैं, या इनको प्रोस्टिट्यूशन में धकेल दिया जाता है। और फिर वो छुपाती फिरती हैं कि उनके साथ क्या हुआ, क्योंकि वो बेइज्जती है या इस किस्म की बात, और खानदान भी उसको छुपा देता है। तो इस किस्म की ज्यादती सुन लो,
ਕੁੜੀਆਂ ਨੂੰ ਚੁੱਕਣਾ, 10-12 ਸਾਲ ਦੀ 15 ਸਾਲ ਦੀ ਕੁੜੀ ਨੂੰ ਚੁੱਕਣਾ, ਉਹਨੂੰ ਜ਼ਬਰਦਸਤੀ ਮੁਸਲਮਾਨ ਕਰਨਾ, ਉਹਦੇ ਨਾਲ ਇਜਤਮਾਈ ਜ਼ਿਆਦਤੀ, ਮਤਲਬ 10-4-5 ਲੋਕਾਂ ਨੇ ਇਕੱਠਿਆਂ ਹੋ ਕੇ ਉਹਦੇ ਨਾਲ ਜ਼ਿਆਦਤੀ ਕਰਨੀ, ਜ਼ਨਾ ਕਰਨਾ, ਅਦਾਲਤ ਵਿੱਚੋਂ ਕੇਸ ਜਿੱਤ ਲੈਣਾ, ਕਿਉਂਕਿ ਅਦਾਲਤਾਂ ਸਾਰੀਆਂ ਸਾਡੀਆਂ ਨੇ, ਜੱਜ ਸਾਰੇ ਸਾਡੇ ਨੇ, ਵਕੀਲ ਆ ਜਿਹੜੇ ਖੁਸ਼ ਹੋ ਰਹੇ ਨੇ ਸਾਰੇ ਸਾਡੇ ਨੇ, ਮਿਨੋਰਿਟੀ ਦਾ ਤਾਂ ਕੋਈ ਹੈ ਨਹੀਂ, ਨਾ ਉਹਨਾਂ ਨਾਲ ਅਦਾਲਤ ਖਲੋਵੇ, ਨਾ ਕਾਨੂੰਨ ਖਲੋਵੇ, ਨਾ ਸੁਸਾਇਟੀ ਖਲੋਵੇ, ਹੈਂ ਕੇਸ ਜਿੱਤ ਲੈਣਾ। ਅਤੇ ਮੁੜ ਕੇ ਸੇਠੀ ਸਾਹਿਬ ਕਹਿ ਰਹੇ ਨੇ, ਮੇਰੇ ਲਫਾਜ਼ ਨਹੀਂ ਗੇ, ਕਿ ਉਹ ਕੁੜੀਆਂ ਕਿੱਥੇ ਜਾਂਦੀਆਂ ਨੇ, ਉਹਨਾਂ ਕੁੜੀਆਂ ਨੂੰ ਡੇਰਿਆਂ 'ਤੇ ਚੱਕਲਿਆਂ 'ਤੇ ਛੱਡ ਦਿੱਤਾ ਜਾਂਦਾ, ਉਹਨਾਂ ਨੂੰ ਵੇਚਿਆ ਜਾਂਦਾ ਅੱਗੇ, ਅਤੇ ਉਹ ਜਾ ਕੇ ਅੱਗੇ ਕੀ ਬਣਦੀਆਂ ਨੇ, ਉਹਨਾਂ ਦੇ ਲਫਾਜ਼ ਤੁਸੀਂ ਸੁਣੇ ਨੇ ਨਾ। ਇਹ ਕੰਮ ਕੀਤਾ ਜਾਂਦਾ ਕਿ ਕਿਸੇ ਨੂੰ ਆਪਣੇ ਮਜ਼ਹਬ ਦੇ ਵਿੱਚ ਲਿਆ ਕੇ, ਇਸਲਾਮ ਦੇ ਵਿੱਚ ਲਿਆ ਕੇ, ਅਤੇ ਤੁਸੀਂ ਉਹਨਾਂ ਨਾਲ ਇਹ ਕੰਮ ਕਰੋ, ਹੈਂ ਇਹ ਜਾਇਜ਼ ਹੈ? ਇਸਲਾਮ ਇਸ ਚੀਜ਼ ਦੀ ਇਜਾਜ਼ਤ ਦਿੰਦਾ? ਇਸਲਾਮ ਕਹਿੰਦਾ ਕਿ ਤੁਸੀਂ ਅਗਰ ਕਿਸੇ ਨੂੰ ਮੁਸਲਮਾਨ ਕਰਨਾ ਹੈ ਤਾਂ ਉਹਨੂੰ ਤੁਹਾਡਾ ਕਿਰਦਾਰ ਮੁਸਲਮਾਨ ਕਰ ਸਕਦਾ, ਤੁਹਾਡੀ ਜ਼ਬਾਨ ਮੁਸਲਮਾਨ ਕਰ ਸਕਦੀ, ਤੁਹਾਡਾ ਅਖਲਾਕ ਮੁਸਲਮਾਨ ਕਰ ਸਕਦਾ, ਤੁਹਾਡਾ ਅਖਲਾਸ ਮੁਸਲਮਾਨ ਕਰ ਸਕਦਾ, ਤੁਹਾਡੀ ਸੋਚ ਮੁਸਲਮਾਨ ਕਰ ਸਕਦੀ ਹੈ, ਤੁਹਾਡਾ ਰਹਿਣਾ ਸਹਿਣਾ ਮੁਸਲਮਾਨ ਕਰ ਸਕਦਾ, ਤਾਂ ਕਿ ਉਹ ਬੰਦਾ ਤੁਹਾਨੂੰ ਵੇਖ ਕੇ ਨੋਟਿਸ ਕਰੇ, ਤੁਹਾਡੇ ਤੋਂ ਮੁਤਾਸਰ ਹੋਵੇ, ਤੁਹਾਡੀ ਜ਼ਬਾਨ ਦੀ ਸੱਚਾਈ ਤੋਂ ਮੁਤਾਸਰ ਹੋਵੇ, ਅਤੇ ਉਹ ਆਪਣੇ ਆਪ ਕਹੇ ਕਿ ਯਾਰ ਮੈਂ ਤੇਰੇ ਧਰਮ 'ਚ ਆਉਣਾ ਚਾਹੁੰਦਾ, ਤੇਰਾ ਧਰਮ ਬੜਾ ਸੋਹਣਾ। ਇਸਲਾਮ ਇਸ ਚੀਜ਼ ਨੂੰ ਕਹਿੰਦਾ। ਅਤੇ ਇਸਲਾਮ ਕਹਿੰਦਾ ਕਿ ਜਿਹੜਾ ਬੰਦਾ ਤੁਹਾਨੂੰ ਵੇਖ ਕੇ ਇਸਲਾਮ ਕਬੂਲ ਕਰਦਾ, ਉਹਦੇ ਵਿੱਚ ਤੁਹਾਨੂੰ ਜਿਹੜਾ ਉਹ ਕੰਮ ਆਪਣੀ ਜ਼ਿੰਦਗੀ 'ਚ ਚੰਗਾ ਖੈਰ ਦਾ ਕਰੇਗਾ, ਉਹਦਾ ਸਵਾਬ ਤੁਹਾਨੂੰ ਵੀ ਮਿਲਦਾ ਰਹੂਗਾ। ਇਸਲਾਮ ਨੇ ਕਿਤੇ ਵੀ ਨਹੀਂ ਕਿਹਾ, ਮੈਂ ਓਪਨ ਚੈਲੰਜ ਕਰਦਾ, ਪੂਰੇ ਕੁਰਾਨ 'ਚੋਂ, ਸਹੀ ਬੁਖਾਰੀ 'ਚੋਂ, ਜਿੱਥੋਂ ਮਰਜ਼ੀ ਕੱਢ ਕੇ ਲਿਆਓ ਕਿ ਕਿਤੇ ਲਿਖਿਆ ਹੋਵੇ ਕਿ ਕਿਸੇ ਨੂੰ ਮੁਸਲਮਾਨ ਕਰਨਾ ਤਾਂ ਤੁਹਾਨੂੰ ਜੰਨਤ ਮਿਲੂਗੀ। ਸਿਰਫ ਇਹ ਮੌਲਵੀਆਂ ਦੇ ਢਕੋਂਚ ਬਣਾਏ ਹੋਏ ਨੇ, ਮੌਲਵੀਆਂ ਦੇ ਢਕੋਸਲੇ ਬਣਾਏ ਹੋਏ ਨੇ, ਔਰ ਇਸ ਚੀਜ਼ 'ਤੇ ਲੱਗੇ ਹੋਏ ਕਿ ਅਸੀਂ ਮੁਸਲਮਾਨ ਕਰਕੇ ਜੰਨਤ ਲੈਣੀ ਹੈ। ਕਿਤੇ ਵੀ ਨਹੀਂ ਲਿਖਿਆ ਹੋਇਆ ਇਸ ਚੀਜ਼ ਬਾਰੇ, ਠੀਕ ਹੈ। ਕੁਰਾਨ ਪਾਕ ਦੇ ਵਿੱਚ ਲਿਖਿਆ ਕਿ ਸੂਰਤ ਅਲ ਬਕਰਾ ਆਇਤ ਨੰਬਰ 256 ਵੀ ਮੈਂ ਚੀਜ਼ ਲੈ ਕੇ ਆਇਆ ਸਾਂ ਲਿਖ ਕੇ, ਜ਼ਬਰਦਸਤੀ ਦੇ ਵਿੱਚ ਸਿਰਫ ਔਰ ਸਿਰਫ ਇਹ ਨਹੀਂ ਆਉਂਦਾ ਕਿ ਫੜ ਲਿਆ ਤੇ ਗਨ ਪਾਉਣ ਤੇ ਉਹਨੂੰ ਇਸਲਾਮ ਕਬੂਲ ਕਰਾ ਲਿਆ। ਉਹਦੇ ਵਿੱਚ ਆਉਂਦਾ ਰੋਮਾਂਟਿਕ ਕੰਟਰੋਲ, ਮੁਹੱਬਤ ਦਾ ਜਾਲ, ਜ਼ਿਹਨੀ ਮਜਬੂਰੀ। ਇੱਕ ਅਗਰ ਤੁਸੀਂ ਕਿਸੇ ਨਾਲ ਕਰਦੇ ਹੋ, ਇਹ ਵੀ ਜ਼ਬਰਦਸਤੀ ਦੇ ਵਿੱਚ ਆਉਂਦਾ। ਕੁਰਾਨ ਪਾਕ ਦੇ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਨੇ। ਲੇਕਿਨ ਅਫਸੋਸ ਇਹਨਾਂ ਚੀਜ਼ਾਂ 'ਤੇ, ਇਹਨਾਂ ਲੋਕਾਂ ਵਾਸਤੇ, ਇਹ ਜਿਹੜੇ ਪਾਕਿਸਤਾਨ ਦੀ ਬੁੱਕਲ 'ਚ ਬੈਠੇ ਇਹਨਾਂ ਵਾਸਤੇ ਬੋਲਣਾ ਕਿਹਨੇ? ਕਿਸੇ ਵੀ ਨਹੀਂ ਬੋਲਣਾ। ਲਾ ਬਣਿਆ, ਬਿੱਲ ਬਣਿਆ, ਅਦਾਲਤ 'ਚ ਪਾਰਲੀਮੈਂਟ 'ਚ ਦਿੱਤਾ ਗਿਆ, ਉਹ ਕਾਨੂੰਨ ਨਹੀਂ ਬਣ ਸਕਿਆ, ਇੰਪਲੀਮੈਂਟ ਨਹੀਂ ਹੋ ਸਕਿਆ, ਅਦਾਲਤ ਤੱਕ ਨਹੀਂ ਪਹੁੰਚ ਸਕਿਆ। ਮਜ਼ਹਬੀ ਜਮਾਤਾਂ ਨੇ ਰੱਦ ਕਰਵਾਤਾ। 10 ਸਾਲ ਹੋ ਗਏ ਨੇ, ਕਿਸੇ ਨੇ ਆਵਾਜ਼ ਚੱਕੀ। ਮਿਨੋਰਟੀਜ਼, ਹਿੰਦੂ, ਈਸਾਈ, ਕ੍ਰਿਸਚੀਅਨ, ਸਾਰੇ ਸਿੱਖ ਇਤਜਾਜ ਕਰ ਕਰ ਬਹਿ ਗਏ, ਕਿਸੇ ਨੇ ਉਹਨਾਂ ਦੀ ਸੁਣੀ। ਕਈ ਕੇਸ ਉਹਨਾਂ ਦੇ ਅਦਾਲਤਾਂ ਤੱਕ ਵੀ ਨਹੀਂ ਪਹੁੰਚੇ। ਉਹ ਆਪਣੇ ਘਰਾਂ ਦੇ ਵਿੱਚ ਸਹਿਕਦੇ ਹੀ ਲੋਕ ਮਰ ਗਿਆ ਅਤੇ ਡਰ ਗਿਆ ਅਤੇ ਬਹਿ ਗਿਆ। ਅੱਜ ਤੱਕ ਉਹ ਬੋਲੇ ਨਹੀਂ, ਕਿਸੇ ਨੇ ਆਵਾਜ਼ ਚੱਕੀ। ਕਿਉਂਕਿ ਜਦੋਂ ਤੱਕ ਅਸੀਂ ਇਹਨਾਂ ਲੋਕਾਂ ਨੂੰ, ਜਿਨ੍ਹਾਂ ਨੂੰ ਅਸੀਂ ਛੂਟ ਦੇ ਰੱਖੀ ਹੈ, ਇਹਨਾਂ ਦੀ ਛੂਟ ਬੰਦ ਨਹੀਂ ਕਰਾਂਗੇ ਤਾਂ ਕੁਛ ਵੀ ਨਹੀਂ ਹੋਏਗਾ। ਤੁਸੀਂ ਤਾਲਿਬਾਨ ਬਣਾਏ, ਅੱਜ ਉਹ ਤੁਹਾਡੇ ਖਿਲਾਫ ਹੋ ਗਿਆ। ਉਹ ਤੁਹਾਡੇ 'ਤੇ ਹੀ ਸ਼ਰੀਅਤ ਨਾਫਜ਼ ਕਰਨਾ ਚਾਹੁੰਦੇ ਨੇ, ਇਸਲਾਮ ਦਾ ਬੋਲਬਾਲਾ ਚਾਹੁੰਦੇ ਨੇ। ਇਸ ਤਰ੍ਹਾਂ ਇਸਲਾਮ ਦਾ ਬੋਲਬਾਲਾ ਹੁੰਦਾ, ਛੋਟੇ ਛੋਟੇ ਬੱਚਿਆਂ ਨੂੰ ਮਾਰ ਕੇ ਜ਼ਬਰਦਸਤੀ ਤੁਸੀਂ ਮਿਨੋਰਿਟੀ ਨੂੰ ਫੜ ਕੇ ਕਨਵਰਟ ਕਰੋ। ਤੁਸੀਂ TLP ਬਣਾਈ, ਅੱਜ ਤੁਹਾਡੀ TLP ਦੇ ਨਾਲ ਹੀ ਲੜਾਈ ਹੈ। ਤੁਸੀਂ ਮੌਲਵੀਆਂ ਨੂੰ ਛੂਟ ਦਿੱਤੀ, ਜਦੋਂ ਤੁਹਾਡੇ ਮੁਲਕ ਦੇ ਵਿੱਚ ਇੰਸਟੀਚਿਊਟ ਤੋਂ ਵੱਧ, ਟੈਕਨੀਕਲ ਅਦਾਰਿਆਂ ਤੋਂ ਵੱਧ, ਕਿਸੇ ਵੀ ਹੋਰ ਵਧੀਆ ਜਾਣਕਾਰੀ ਮੰਨ ਕੇ ਚਲੋ, ਦੁਨੀਆਦਾਰੀ ਦੇ ਹਿਸਾਬ ਨਾਲ ਜਾਂ ਨੌਲੇਜ ਦੇ ਹਿਸਾਬ ਨਾਲ ਜਾਂ ਇਲਮ ਦੇ ਹਿਸਾਬ ਨਾਲ ਸਕੂਲਾਂ ਤੋਂ ਵੱਧ ਮਦਰਸੇ ਹੋਣਗੇ, ਉਦੋਂ ਇਹੀ ਚੀਜ਼ਾਂ ਹੋਣਗੀਆਂ। ਇਹੋ ਜਿਹਾ ਕੰਡੇ ਹੀ ਫੁੱਟਣਗੇ, ਫੁੱਲ ਨਹੀਂ ਫੁੱਟਣਗੇ। ਔਰ ਇਹ ਕੰਡੇ ਤੁਹਾਡੀ ਰਿਆਸਤ ਤੋਂ ਲੈ ਕੇ ਤੁਹਾਡੀ ਰਿਆਸਤ ਦੇ ਵਿੱਚ ਸਾਹ ਲੈਣ ਵਾਲੇ ਹਰ ਜੀਅ ਦੇ ਸੀਨੇ ਨੂੰ ਛਲਣੀ ਕਰ ਦੇਣਗੇ। ਇਹ ਤੁਹਾਨੂੰ ਤਾਰ ਕਰਕੇ ਰੱਖ ਦੇਣਗੇ, ਪਾੜ ਕੇ ਰੱਖ ਦੇਣਗੇ। ਔਰ ਇਹ ਹੋ ਵੀ ਰਿਹਾ, ਸਮਝ ਆਈ ਨਾ? ਜਦੋਂ ਤੁਸੀਂ ਇੱਕ ਚੀਜ਼ ਪਾ ਦੇਣੀ ਨਾ ਦਿਮਾਗ 'ਚ, ਮਦਰਸੇ 'ਚ, ਮਸੀਤ 'ਚ ਬਿਠਾ ਕੇ ਜਾਂ ਕਿਤੇ ਸੰਗਤ 'ਚ ਬਿਠਾ ਕੇ ਕਿ ਕਿਸੇ ਨੂੰ ਮੁਸਲਮਾਨ ਕਰ, ਤੂੰ ਗਰੰਟੀ ਨਾਲ ਜੰਤੀ ਹੈ। ਉਦੋਂ ਸਾਨੂੰ ਕੀ ਪਤਾ, ਨਾ ਤਾਂ ਅਸੀਂ ਪੜ੍ਹਦੇ, ਨਾ ਸਾਨੂੰ ਕੋਈ ਪੜ੍ਹਾਉਂਦਾ। ਕੁਰਾਨ ਪਾਕ ਸਾਡੀ ਜ਼ੁਬਾਨ 'ਚ ਨਹੀਂ ਹੈ, ਉਹ ਅਰਬੀ ਦੇ ਵਿੱਚ ਹੈ, ਅਸੀਂ ਅਰਬੀ 'ਚ ਪੜ੍ਹਨੇ ਆ। ਤਰਜਮਾ ਪੜ੍ਹਨ ਦਾ ਸਾਡੇ ਕੋਲ ਟਾਈਮ ਹੀ ਨਹੀਂ, ਅਸੀਂ ਪੜ੍ਹਦੇ ਹੀ ਨਹੀਂ। ਸਾਡੇ ਕੋਲ ਅਰਬੀ ਪੜ੍ਹਨ ਦਾ ਟਾਈਮ ਕੋਈ ਨਹੀਂ, ਤਰਜਮਾ ਅਸੀਂ ਕੀ ਪੜ੍ਹਨਾ? ਅਸੀਂ ਆਪਣੀਆਂ ਅੱਖਾਂ ਨਾਲ ਪੜ੍ਹਨਾ ਨਹੀਂ। ਅਸੀਂ ਹੈਗੇ ਹਾਂ ਲਕੀਰ ਦੇ ਫਕੀਰ, ਜਿੱਧਰ ਮੌਲਵੀ ਨੇ ਲਾਤਾ, ਜਿੱਧਰ ਉਸਤਾਦ ਨੇ ਲਾਤਾ, ਜਿੱਧਰ ਮੈਂ ਲਾਤਾ, ਤੂੰ ਲਾਤਾ, ਮੈਨੂੰ, ਉੱਧਰ ਅਸੀਂ ਟੁਰ ਪੈਣਾ। ਉਹੀ ਅਸੀਂ ਮੰਨ ਲੈਣੀ, ਉਹੀ ਸਾਡੀ ਚੱਲਣੀ ਹੈ, ਅਤੇ ਫਿਰ ਉਹੀ ਆਉਣਾ। ਅਤੇ ਤੁਹਾਨੂੰ ਕੀ ਪਤਾ, ਮੈਂ ਜੋ ਮਰਜ਼ੀ ਦੱਸੀ ਜਾਵਾਂ, ਜਦੋਂ ਤੱਕ ਤੁਸੀਂ ਆਪ ਰਿਸਰਚ ਹੀ ਨਹੀਂ ਕਰਨੀ। ਜਿਹੜੇ ਮੈਨੂੰ ਫਾਲੋ ਕਰਦੇ ਹੋ, ਮੈਨੂੰ ਕੀ ਪਤਾ ਮੌਲਵੀ ਮੈਨੂੰ ਕੀ ਦੱਸ ਰਿਹਾ, ਕੀ ਪੜ੍ਹਾ ਰਿਹਾ, ਜਦੋਂ ਤੱਕ ਮੈਂ ਕੁਰਾਨ ਪਾਕ ਜਾਂ ਹਦੀਸ ਖੋਲ੍ਹ ਕੇ ਨਹੀਂ ਵੇਖਣੀ। ਆਹੀ ਤਾਂ ਪ੍ਰੋਬਲਮ ਹੈ, ਕਿਉਂਕਿ ਸਾਨੂੰ ਇਸ ਪਾਸੇ ਆਉਣ ਨਹੀਂ ਦਿੱਤਾ ਜਾਂਦਾ। ਕੁਝ ਕੁ ਲੋਕ ਹਨ ਜਿਹੜੇ ਸਾਡਾ ਮਾਈਂਡਸੈਟ ਨਾਲ ਖੇਡ ਰਹੇ ਨੇ, ਅਤੇ ਅੱਗੋਂ ਅਸੀਂ ਜੀਣਾ ਹਰਾਮ ਕੀਤਾ ਹੈ ਮਿਨੋਰਿਟੀਜ਼ ਦਾ। ਅਤੇ ਸਾਨੂੰ ਖੁਸ਼ੀਆਂ ਚੜ੍ਹਦੀਆਂ ਨੇ, ਅਸੀਂ ਕਿਸੇ ਨੂੰ ਜਬਰੀ ਜਾਂ ਮੁਹੱਬਤ 'ਚ ਪਾ ਕੇ ਮੁਸਲਮਾਨ ਕਰਦੇ ਹੋ। ਇੱਦਾਂ ਮੁਸਲਮਾਨ ਕਰੀਦਾ ਕਿਸੇ ਨੂੰ? ਇੱਦਾਂ ਕਹੀਦਾ ਹੁੰਦਾ ਕਿ ਸਾਨੂੰ ਖੁਸ਼ੀ ਹੋਈ ਹੈ, ਸਾਨੂੰ ਇਹ ਹੋਇਆ, ਉਹ ਹੋਇਆ। ਅਫਸੋਸ ਦੀ ਗੱਲ ਆ ਯਾਰ। ਵੈਸੇ